ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਯਹੋਨਾ ਦਾ ਤੀਜਾ ਖਤ, ਉਹਦਾ ਪਹਿਲਾ ਬਾਬ ਤੇ ਉਹਦੀ ਦੂਜੀ ਐਤ ਖੁਦਾ ਦੇ ਕਲਾਮ ਚੋਂ ਪੜਾਂਗੇ। ਖੁਦਾ ਦੇ ਕਲਾਮ 'ਚ ਇੰਝ ਲਿਖਿਆ ਹੈ, ਪਿਆਰੇ, ਮੈਂ ਇਹ ਦੁਆ ਕਰਨਾ ਆ ਭਾਈ ਜਿਵੇਂ ਤੂੰ ਰੂਹਾਨੀ ਤਰੱਕੀ ਕਰਨਾ ਹੈ ਉਸੇ ਤਰ੍ਹਾਂ ਤੂੰ ਸਾਰੀਆਂ ਗੱਲਾਂ ਵਿੱਚ ਤਰੱਕੀ ਕਰੇ ਤੇ ਤਗੜਾ ਰਵੇ। ਇਹ ਖਤ ਯਹੋਨਾ ਨੇ ਲਿਖਿਆ। ਯਹੋਨਾ ਨੇ ਜਿਹੜਾ ਯਿਸੂ ਮਸੀਹ ਦਾ ਖਾਲਾ ਦਾ ਪੁੱਤਰ ਵੀ ਸੀ, ਮਾਸੀ ਦਾ ਪੁੱਤਰ ਸੀ ਤੇ ਉਮਰ 'ਚ ਵੀ ਛੋਟਾ ਸੀ, ਸਾਰੇ ਸ਼ਾਗਿਰਦਾਂ ਨਾਲੋਂ ਉਮਰ ਦੇ ਵਿੱਚ ਛੋਟਾ ਸੀ। ਤੇ ਇਹ ਯਿਸੂ ਮਸੀਹ ਨੂੰ ਬੜਾ ਪਿਆਰ ਕਰਦਾ ਸੀ ਤੇ ਯਿਸੂ ਮਸੀਹ ਵੀ ਇਹਨੂੰ ਬੜਾ ਪਿਆਰ ਕਰਦੇ ਹਨ। ਇਹਦੀ ਮਿਸਾਲ ਸਾਨੂੰ ਮਿਲਦੀ ਏ ਸਲੀਬ ਦੇ ਉੱਤੇ। ਯਿਸੂ ਮਸੀਹ ਇਸੇ ਯਹੋਨਾ ਸ਼ਾਗਿਰਦ ਨੂੰ ਬੁਲਾਉਂਦੇ ਨੇ ਤੇ ਉਹਨੂੰ ਆਂਦੇ ਨੇ, ਅੱਜ ਤੋਂ ਬਾਅਦ ਤੇਰੀ ਮਾਂ ਐ ਵੇ। ਤੇ ਆਪਣੀ ਮਾਂ ਨੂੰ ਆਂਦੇ ਨੇ, ਅੱਜ ਤੋਂ ਬਾਅਦ ਤੇਰਾ ਪੁੱਤਰ ਐ ਵੇ। ਉਹਨਾਂ ਪਲਟੇ ਹੋਣ ਦੇ ਨਾਤੇ ਆਪਣਾ ਹੱਕ ਅਦਾ ਕੀਤਾ ਮਾਂ ਦੀ ਜ਼ਿੰਮੇਵਾਰੀ ਦਾ। ਯਿਸੂ ਮਸੀਹ ਦੇ ਨਾਲ ਇਹਦੀ ਬੜੀ ਮੁਹੱਬਤ ਤੇ ਬੜਾ ਪਿਆਰ ਸੀ। ਲੇਕਿਨ ਥੋੜਾ ਜਿਹਾ ਮੈਂ ਦੱਸ ਦਵਾਂ ਭਈ ਇਹ ਬੜੇ ਜਜ਼ਬਾਤੀ ਸਨ ਦੋਵੇਂ ਭਰਾ, ਯਾਕੂਬ ਵੀ ਤੇ ਯੋਹੰਨਾ ਵੀ। ਲੇਕਿਨ ਯਿਸੂ ਮਸੀਹ ਦੇ ਨਾਲ ਰਹਿ ਕੇ ਯਿਸੂ ਮਸੀਹ ਦੀ ਮੁਹੱਬਤ ਦੇ ਨਾਲ ਇਹ ਮੁਹੱਬਤ ਦਾ ਰਸੂਲ ਬਣ ਗਿਆ। ਇਹਨੇ ਯਿਸੂ ਨਾਲ ਬੜੀ ਮੁਹੱਬਤ ਦਾ ਇਜ਼ਹਾਰ ਕੀਤਾ। ਤਾਰੀਖ ਦੱਸਦੀ ਏ ਬਈ ਯਿਸੂ ਮਸੀਹ ਦੇ ਸਲੀਬ ਤੇ ਚੜ੍ਹਨ ਤੋਂ ਬਾਅਦ ਯਿਸੂ ਮਸੀਹ ਜਦੋਂ ਅਸਮਾਨ ਤੇ ਚਲਾ ਗਿਆ ਤੇ ਯੋਹੰਨਾ ਮੁਕੱਦਸਾ ਮਰੀਮ ਨੂੰ ਆਪਣੇ ਘਰ ਲੈ ਗਿਆ। ਤੇ ਜਿੰਨੀ ਦੇਰ ਤੱਕ ਮੁਕੱਦਸਾ ਮਰੀਮ ਦਾ ਇੰਤਕਾਲ ਨਹੀਂ ਹੋਇਆ, ਯਹੋਨਾ ਨੇ ਕੋਈ ਕੰਮ ਨਹੀਂ ਕੀਤਾ। ਕੰਮ ਤੋਂ ਮੁਰਾਦ ਮਨਾਦੀ ਨਹੀਂ ਕੀਤੀ। ਲੇਕਿਨ ਉਹਦੀ ਖਿਦਮਤ ਜਦੋਂ ਅਸੀਂ ਵੇਖਦੇ ਹਾਂ ਤੇ ਪਤਾ ਲੱਗਦਾ ਕਿ ਉਹਨੇ ਖਿਦਮਤ ਠੋਕ ਵਜਾ ਕੇ ਕੀਤੀ ਹੈ। ਤੇ ਮੁਹੱਬਤ ਦੇ ਰਸੂਲ ਨੇ ਸਮਝ ਲਓ ਕਿ 3 ਖਤ ਲਿਖੇ ਨੇ, ਇੱਕ ਅੰਜੀਲ ਲਿਖੀ ਹੈ ਤੇ ਮਕਾਸ਼ਫਾ ਦੀ ਕਿਤਾਬ ਵੀ ਲਿਖੀ ਹੈ, ਜਿਹਨੂੰ ਅਸੀਂ ਯਹੋਨਾ ਅਰਫ ਦਾ ਮਕਾਸ਼ਫਾ ਕਹਿੰਦੇ ਹਾਂ। ਲੇਕਿਨ ਉਹ ਮਕਾਸ਼ਫਾ ਯਿਸੂ ਮਸੀਹ ਦਾ ਹੈ। ਲਿਹਾਜ਼ਾ 5 ਕਿਤਾਬਾਂ ਲਿਖਣ ਵਾਲਾ ਹੈ। ਤੇ ਆਪਣੇ ਤੀਜੇ ਖਤ ਦੇ ਵਿੱਚ ਇਹ ਲਿਖਦਾ ਹੈ, ਪਿਆਰੇ, ਯਾਨੀ ਇੱਕ ਖਾਨਦਾਨ ਦੇ ਵਿੱਚ, ਇੱਕ ਖਾਨਦਾਨ 'ਚ ਬੈਠਾ ਵੇ ਤੇ ਉਹਨੂੰ ਕਹਿੰਦਾ ਪਿਆਰੇ। ਮੈਨੂੰ ਇਹ ਗੱਲ ਯਾਦ ਆ ਗਈ ਹੈ ਬਈ ਯਿਸੂ ਮਸੀਹ ਇਸ ਸ਼ਾਗਿਰਦ ਨਾਲ ਪਿਆਰ ਕਰਦਾ ਹੈ, ਯੋਹੰਨਾ ਨਾਲ, ਤੇ ਯੋਹੰਨਾ ਅੱਗੇ ਦੂਸਰੇ ਖਾਨਦਾਨ ਨਾਲ ਪਿਆਰ ਕਰਦਾ ਹੈ। ਤੇ ਉਸ ਖਾਨਦਾਨ ਨੂੰ ਕੀ ਆਂਦਾ, ਪਿਆਰੇ, ਮੈਂ ਇਹ ਦੁਆ ਕਰਨਾ ਵਾ ਵੀ ਜਿਵੇਂ ਤੂੰ ਰੂਹਾਨੀ ਤਰੱਕੀ ਕਰ ਰਿਹਾ ਹੈ ਉਸੇ ਤਰ੍ਹਾਂ ਸਾਰੀਆਂ ਗੱਲਾਂ ਵਿੱਚ ਤਰੱਕੀ ਕਰ ਤੇ ਨਾਲੇ ਤਗੜਾ ਵੀ ਰਹਿ। ਇਹ ਦੁਆ ਵੀ ਦੇ ਰਿਹਾ ਤੇ ਨਾਲੇ ਦੂਜੇ ਲਫ਼ਜ਼ਾਂ 'ਚ ਕਹਿ ਲਓ ਕਿ ਖਾਨਦਾਨ ਲਈ ਬਰਕਤ ਵੀ ਚਾਹੁਣ ਡਿਆ ਤੇ ਨਾਲੇ ਦੱਸਣ ਡਿਆ ਵੇ ਕਿ ਤੂੰ ਰੂਹਾਨੀ ਤਰੱਕੀ ਤੇ ਠੀਕ ਹੈ, ਲੇਕਿਨ ਬਾਕੀਆਂ 'ਚ ਥੋੜਾ ਜਿਹਾ ਕਮਜ਼ੋਰ ਹੈ, ਕਮੀ ਹੈ। ਤੇ ਅਸੀਂ ਜਦੋਂ ਆਪਣੇ ਖਾਨਦਾਨਾਂ 'ਚ ਵੇਖਦੇ ਹਾਂ ਨਾ ਤੇ ਇਹ 3 ਤਰ੍ਹਾਂ ਦੀ ਬਰਕਤ ਜਿਹੜੀ ਹੈ, ਇਹ 3 ਤਰ੍ਹਾਂ ਦੀ ਜ਼ਿੰਦਗੀ ਜਿਹੜੀ ਹੈ
ਜਿਹੜੀ ਜ਼ਿੰਦਗੀ ਦੇ 3 ਹਿੱਸੇ ਕੀਤੇ ਗਏ ਨੇ, 3 ਕੰਮ ਕੀਤੇ ਗਏ ਨੇ, ਇਹਨਾਂ ਦੇ ਵਿੱਚ ਅਸੀਂ ਤਿੰਨਾਂ 'ਚ ਪੂਰੇ ਨਹੀਂ ਉਤਰਦੇ, ਕਿਸੇ ਨਾ ਕਿਸੇ ਦੇ ਵਿੱਚ ਘੱਟ ਰਹਿ ਜਾਂਦੇ ਆ। ਯਿਸੂ ਦੇ ਨਾਲ ਮੁਹੱਬਤ ਕਰਨ ਨਾਲ, ਖੁਦਾ ਦੇ ਨਾਲ ਮੁਹੱਬਤ ਕਰਨ ਨਾਲ, ਯਹੋਨਾ ਦੇ ਨਾਲ ਮੁਹੱਬਤ ਕਰਨ ਨਾਲ, ਤੇ ਇਹ ਠੀਕ ਹੈ ਕਿ ਰੂਹਾਨੀ ਤੌਰ ਤੇ ਇਹ ਠੀਕ ਚੱਲ ਰਿਹਾ, ਜਿਹਦਾ ਇਕਰਾਰ ਯਹੋਨਾ ਰਸੂਲ ਕਹਿ ਰਿਹਾ ਕਿ ਜਿਵੇਂ ਤੂੰ ਰੂਹਾਨੀ ਤਰੱਕੀ ਕਰਨ ਡਿਆ ਇਵੇਂ ਸਾਰੀਆਂ ਗੱਲਾਂ 'ਚ ਤਰੱਕੀ ਕਰ। ਹੁਣ ਸਾਰੀਆਂ ਗੱਲਾਂ ਕੀ ਨੇ, ਕੀ ਹੋ ਸਕਦੀਆਂ ਨੇ? ਇਹ ਵੀ ਹੋ ਸਕਦਾ ਉਹਦਾ ਕਾਰੋਬਾਰ ਠੀਕ ਨਾ ਹੋਵੇ, ਚੰਗਾ ਨਾ ਚੱਲਦਾ ਹੋਵੇ। ਇਹ ਵੀ ਗੱਲ ਠੀਕ ਹੈ ਕਿ ਉਹ ਲੋਕਾਂ ਨਾਲ ਇੰਨੀ ਮੁਹੱਬਤ ਨਾ ਕਰਦਾ ਹੋਵੇ, ਲੋਕਾਂ ਦਾ ਇੰਨਾ ਮੇਲ ਜੋਲ ਨਾ ਹੋਵੇ। ਲੇਕਿਨ ਮੈਂ ਜਿਹੜੀ ਚੀਜ਼ ਅੱਜ ਦੱਸਣਾ ਚਾਹਨਾ ਕਿ ਹੋ ਸਕਦਾ ਮਾੜਾ ਵੀ, ਤੰਦਰੁਸਤ ਵੀ ਨਾ ਹੋਵੇ, ਥੋੜਾ ਜਿਹਾ ਕਮਜ਼ੋਰ ਵੀ ਹੋਵੇ, ਲੇਕਿਨ ਮੈਂ ਇੱਕ ਚੀਜ਼ ਦੱਸਣਾ ਚਾਹਨਾ ਜਿਹੜੀ ਅੱਜ ਗੱਲ ਹੈ, ਰੂਹਾਨੀ ਤਰੱਕੀ ਤੋਂ ਇਲਾਵਾ ਦੂਜੀਆਂ ਵੀ ਤਰੱਕੀਆਂ ਹੈ ਨੇ। ਹੋ ਸਕਦਾ ਉਹਦੀ ਮੁਹੱਬਤ 'ਚ ਕਮੀ ਹੋਵੇ ਤੇ ਰਸੂਲ ਉਹਨੂੰ ਇਸ਼ਾਰਤਨ ਸਮਝਾ ਰਿਹਾ ਕਿ ਖੁਦਾ ਨਾਲ ਮੁਹੱਬਤ ਤੇ ਕਰਨਾ ਹੈ, ਲੇਕਿਨ ਲੋਕਾਂ ਨਾਲ ਮੁਹੱਬਤ ਵੀ ਕਰ, ਆਪਣੇ ਖਾਨਦਾਨ ਦੇ ਨਾਲ ਮੁਹੱਬਤ ਵੀ ਕਰ, ਆਪਣੇ ਰਿਸ਼ਤੇਦਾਰਾਂ ਨਾਲ ਮੁਹੱਬਤ ਵੀ ਕਰ, ਨੇਕੀ ਵੀ ਕਰ, ਪਰਹੇਜ਼ਗਾਰੀ ਵੀ ਕਰ, ਤੇ ਯਾਨੀ ਰੂਹ ਕੁਸ ਦਾ ਫਲ ਜਿਹੜਾ ਉਹ ਪੂਰਾ ਤੇਰੇ ਅੰਦਰੋਂ ਆਉਣਾ ਚਾਹੀਦਾ। ਜੇ ਫਲ ਨਹੀਂ ਤੇ ਕੁਝ ਵੀ ਨਹੀਂ। ਤੇ ਇਹ ਚੀਜ਼ ਦੱਸਦੀ ਏ ਕਿ ਤੁਹਾਡੇ ਅੰਦਰੋਂ ਫਲ ਆਉਣੇ ਚਾਹੀਦੇ ਨੇ। ਤੇ ਕਿੰਨੇ ਫਲ ਨੇ? ਤੇਰੀ ਤਰੱਕੀ ਕਿਵੇਂ ਹੋਏਗੀ? ਉਹ ਫਲ ਆਏਗਾ ਤੇ ਤਰੱਕੀ ਹੋਏਗੀ ਨਾ। ਘਰ 'ਚ ਦਾਣੇ ਆਉਣਗੇ ਤੇ ਬੈਠ ਕੇ ਖਾ ਸਕਦੇ ਨੇ। ਉਹ ਕਣਕ ਚਾਵਲ ਜਾਂ ਆਟਾ ਚਾਵਲ ਘਰ ਹੋਣਗੇ ਤੇ ਜਦੋਂ ਮਰਜ਼ੀ ਪਕਾ ਲਓ ਤੇ ਖਾ ਲਓ, ਤਰੱਕੀ ਹੈ ਨਾ, ਘਰ ਪਿਆ ਸਭ ਕੁਝ। ਤੇ ਜੇ ਉਹਦੇ 'ਚ ਕਮੀ ਹੈ, ਉਹਨੇ ਕਾਰੋਬਾਰ ਨਹੀਂ ਕੀਤਾ, ਰੁਪਏ ਪੈਸੇ ਦੀ ਕਮੀ ਹੈ, ਇੰਨਾ ਨਹੀਂ ਚੱਲਦਾ ਪਿਆ, ਉਹਦੀ ਤਰੱਕੀ ਨਹੀਂ ਹੈਗੀ। ਜੇ ਉਹਦੀ ਲੋਕਾਂ ਨਾਲ ਮੇਲ ਜੋਲ ਦੀ ਤਰੱਕੀ ਨਹੀਂ, ਜੇ ਲੋਕ ਦੁੱਖ ਦਿੰਦੇ ਨੇ ਤੇ ਉਹਨੂੰ ਅਜ਼ੀਅਤ ਬਰਦਾਸ਼ਤ ਕਰਨ ਦੀ ਉਹਦੇ 'ਚ ਤਰੱਕੀ ਨਹੀਂ ਗਈ, ਉਹਦੇ ਅੰਦਰ ਬਰਦਾਸ਼ਤ ਵੀ ਹੋਵੇ, ਉਹਦੇ ਅੰਦਰ ਸਬਰ ਵੀ ਹੋਵੇ, ਉਹਦੇ ਅੰਦਰ ਮੁਹੱਬਤ ਵੀ ਹੋਵੇ, ਉਹਦੇ ਅੰਦਰ ਪਿਆਰ ਵੀ ਹੋਵੇ, ਤੇ ਖੁਦਾਵੰਦ ਲਈ ਦੁੱਖ ਸਹਿਣਾ ਵੀ ਹੋਵੇ, ਤਰੱਕੀ ਜਿਹਨਾਂ 'ਚ ਕਰਨਾ ਨਾ। ਦੇਖੋ ਨਾ, ਮਸੀਹ ਪਾਲੂਸ ਰਸੂਲ ਕਹਿੰਦਾ, ਮਸੀਹ ਯਸੂ ਦੇ ਚੰਗੇ ਸਿਪਾਹੀ ਤਰ੍ਹਾਂ ਦੁੱਖ ਉਠਾ। ਤੇ ਅਸੀਂ ਦੁੱਖ ਆਵੇ ਤੇ ਅਸੀਂ ਕਹਿੰਦੇ ਹਾਂ ਹਾਏ ਹਾਏ ਹਾਏ। ਸਾਡੀ ਤਰੱਕੀ ਹੋਣੀ ਚਾਹੀਦੀ ਏ, ਬਹੁਤ ਕੁਝ ਬਰਦਾਸ਼ਤ ਕਰਨ ਦੀ ਤਰੱਕੀ ਹੋਣੀ ਚਾਹੀਦੀ ਏ, ਅੰਦਰ ਬਹੁਤ ਕੁਝ ਹੋਵੇ ਲੇਕਿਨ ਚਿਹਰੇ ਤੇ ਮੁਸਕਰਾਹਟ ਹੋਵੇ। ਤੁਸੀਂ ਅਕਸਰ ਖੁਦਾ ਦੇ ਖਾਦਮਾਂ ਨੂੰ ਵੇਖਿਆ ਕਿ ਹੱਸਦੇ ਖੁਸ਼ ਤੁਹਾਨੂੰ ਨਜ਼ਰ ਆਉਣਗੇ, ਲੇਕਿਨ ਅੰਦਰੋਂ ਪਤਾ ਨਹੀਂ ਕਿੰਨੇ ਉਹ ਟੁੱਟੇ ਹੁੰਦੇ ਨੇ, ਕਿੰਨੇ ਦੁੱਖ ਉਹਨਾਂ ਦੇ ਅੰਦਰ ਹੁੰਦੇ ਨੇ। ਲੇਕਿਨ ਇਹ ਉੱਥੇ ਹੀ ਹੁੰਦਾ ਜਦੋਂ ਉਹ ਘਰ ਜਾਂਦੇ ਨੇ ਜਾਂ ਮੀਆਂ ਬੀਵੀ ਦੇ ਨਾਲ, ਬੱਚਿਆਂ ਨਾਲ ਬੈਠਦੇ ਨੇ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਸਾਡੀ ਜ਼ਿੰਦਗੀ ਕਿਵੇਂ ਆ। ਲੇਕਿਨ ਯਿਸੂ ਮਸੀਹ ਦੀ ਖਾਤਰ ਲੋਕਾਂ ਦੇ ਕੋਲ ਜਾਂਦੇ ਨੇ ਤੇ ਲੋਕ ਆਪਣੇ ਚਿਹਰਿਆਂ ਤੇ ਮੁਸਕਰਾਹਟ ਲਿਆ ਕੇ ਤੇ ਲੋਕਾਂ ਨੂੰ ਵੀ ਖੁਸ਼ ਰੱਖਦੇ ਨੇ, ਲੋਕਾਂ ਲਈ ਦੁਆਵਾਂ ਕਰਦੇ ਨੇ। ਜਦੋਂ ਲੋਕਾਂ ਲਈ ਦੁਆਵਾਂ ਕਰਦੇ ਨੇ ਤੇ ਲੋਕ ਵੀ ਜਵਾਬ ਦਿੰਦੇ ਨੇ। ਯਹੋਨਾ ਦੀ ਜ਼ਿੰਦਗੀ ਵੀ ਇੰਜ ਨਜ਼ਰ ਆਉਂਦੀ ਹੈ। ਯਹੋਨਾ ਨੂੰ ਗਰਮ ਕੜਾਹ ਦੇ ਵਿੱਚ ਸੁੱਟਿਆ ਗਿਆ, ਬਚ ਗਿਆ, ਲੇਕਿਨ ਖੁਦਾ ਦੇ ਨਾਲ ਮੁਹੱਬਤ ਨਹੀਂ ਛੱਡੀ। ਕਿਉਂ? ਉਹਦੀ ਮੁਹੱਬਤ ਦਾ ਲੈਵਲ ਬਹੁਤ ਉੱਚਾ ਸੀ। ਉਹ ਇਸੇ ਲਈ ਆਪਣੇ ਇਸ ਪਿਆਰੇ ਨੂੰ ਵੀ ਆਂਦਾ ਹੈ ਕਿ ਤੂੰ ਸਾਰੀਆਂ ਗੱਲਾਂ 'ਚ ਤਰੱਕੀ ਕਰ ਤੇ ਇੰਜ ਤਰੱਕੀ ਕਰ ਤੇ ਨਾਲੇ ਤੰਦਰੁਸਤ ਵੀ ਰਹਿ, ਕਿ ਤੂੰ ਇੰਨਾ ਫਲਦਾਰ ਨਜ਼ਰ ਆਵੇ ਤੇ ਤੰਦਰੁਸਤ ਵੀ ਰਹੇ। ਤੰਦਰੁਸਤ ਰਹੇਗਾ ਤੇ ਤੇਰੀ ਤਰੱਕੀ ਹੋਏਗੀ। ਤਿੰਨੇ ਕਿਸਮ ਦੀਆਂ ਬਰਕਤ ਵੀ ਦਿੰਦਾ ਤੇ ਤਿੰਨਾਂ ਕਿਸਮਾਂ ਨੂੰ ਸਾਹਮਣੇ ਰੱਖਦਾ ਕਿ ਤੂੰ ਇਹਨਾਂ ਦੇ ਵਿੱਚ ਤਰੱਕੀ ਕਰਨੀ ਹੈ। ਤੇ ਅੱਜ ਸਾਨੂੰ ਵੀ ਚਾਹੀਦਾ ਕਿ ਇਹ 3 ਹਿੱਸੇ ਜਿਹੜੇ ਨੇ ਇਹਨਾਂ ਨੂੰ ਆਪਣੀ ਜ਼ਿੰਦਗੀ 'ਚ ਰੱਖੀਏ
ਤੇ ਯਿਸੂ ਕੋਲੋਂ ਮੰਗੀਏ, ਯਿਸੂ ਦੇ ਨਾਲ ਜੁੜੀਏ, ਤੇ ਯਿਸੂ ਮਸੀਹ ਹੀ ਸਾਨੂੰ ਤਰੱਕੀ ਦੇ ਸਕਦਾ ਹੈ। ਜਿੰਨੀ ਦੇਰ ਤੱਕ ਆਸਮਾਨ ਤੋਂ ਨਾ ਮਨਜ਼ੂਰੀ ਹੋਵੇ, ਆਸਮਾਨ ਤੋਂ ਨਾ ਹੋਵੇ, ਥੱਲੇ ਜ਼ਮੀਨ ਤੇ ਇਨਸਾਨ ਕੁਝ ਨਹੀਂ ਜੇ ਹਾਸਲ ਕਰ ਸਕਦਾ। ਤੇ ਯਿਸੂ ਦੇ ਨਾਲ ਜੁੜੇ ਰਹਿਣ ਨਾਲ ਬਰਕਤ ਜੇ, ਉਹੀ ਬਰਕਤ ਦੇਣ ਵਾਲਾ ਤੇ ਉਹੀ ਇੱਜ਼ਤ ਤੇ ਉਹੀ ਸਰਫਰਾਜ਼ੀ ਦੇਣ ਵਾਲਾ। ਖੁਦਾ ਤੁਹਾਨੂੰ ਬਰਕਤ ਦੇਵੇ। ਆਮੀਨ।